व्यूअर्स वेलकम बैक ऑन प्रोग्राम। सो व्यूअर्स एंड वाले सैक्शन दे आप पहुंच चुके हैं। उस विच आप गलबात करन जा रहे हैं कि मरहूम अमीन मलिक पंजाबी जुबान के मशहूर लेखक सन और वो सिखां नूं बहुत प्यार करते सन। उन्हां वल्लों बयानिया किस्सा साझा करन जा रहे हैं तुहाडे नाल। सो जिस विच उन्होंने अफसोस का इजहार किया है कि बादशाही करने वाली सिख कौम किवें गुलामी विच आ फसी है। सो इस बारे आप गलबात करन जा रहे हैं। सो असीं चाहांगे कि तुसां इसी तरह बने रहना, देखण सुन या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ। ਅੱਛਾ। ਜਗਦੀਪ ਸਿੰਘ ਸੰਧੂ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਪ੍ਰਦੀਪ ਸਿੰਘ, ਅਰਜਨ ਸਿੰਘ, ਬੌਬ ਸਿੰਘ, ਲਵ ਸਿੰਘ, ਦਵਿੰਦਰ ਸੰਧੂ, ਟੋਨੀ ਢੀਂਡਸਾ, ਐਮ ਜਾਵੇਦ ਬਾਬਰ ਔਰ ਸਿੰਘ ਹਰਮਿੰਦਰ, ਮਨਿੰਦਰ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਸਾਡੀ ਸਿੱਖ ਕੌਮ ਨੇ ਇਸ ਧਰਤੀ 'ਤੇ ਜਿੰਨਾ ਖੂਨ ਡੋਲਿਆ ਹੈ ਕਿਸੇ ਵੀ ਕੌਮ ਨੇ ਨਹੀਂ ਡੋਲਿਆ, ਪਰ ਅੱਜ ਸਿੱਖ ਕੌਮ ਦਰ ਦੀਆਂ ਠੋਕਰਾਂ ਖਾ ਰਹੀ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਿੱਤ ਸੱਚ ਦੀ ਹੀ ਹੁੰਦੀ ਹੈ। ਇਸ ਧਰਤੀ 'ਤੇ ਜ਼ਰੂਰ ਖਾਲਿਸਤਾਨ ਬਣੂਗਾ ਤੇ ਬਣ ਕੇ ਰਹੂਗਾ। ਖਾਲਿਸਤਾਨ ਜ਼ਿੰਦਾਬਾਦ। ਗੁਰਸਿੱਖ ਢਿੱਲੋਂ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ कि अल्टीमेटली सच जितदा है, पर सच इसलिए जितदा है क्योंकि सच बिना डर तो खलो के झूठ नूं चैलेंज करदा है। जे झूठ नूं चैलेंज ना करे फिर तुसी 7-8 हज़ार साल की इंसानी तारीख च देखोगे कि लंबा वक्त कूड़ दा भी बोलबाला रहिंदा है। लेकिन क्योंकि गुरु ने सिख कौम के अंदर जिहड़ी सिखां दी सिख दी प्रोग्रामिंग है 10 गुरु साहबान ने की हुई, वो तो रस्ता ही उसका सच का है, सच हक इंसाफ का। और जिमें मैं इस विसाखी परेड के मौके कहा सी कि जदों तक इस धरती ते एक भी सिख जिउंदा है और वो बांह खड़ी करके खालिस्तान जिंदाबाद कहंदा है, साडा संघर्ष जारी है। तो गुरु अल्टीमेटली उस धरती ते कोई शक नहीं है कि पंजाब की धरती का एक जरा इन्हां 3 सदियां दे विच जे देखना होए खालसे दे खून नाल सिंजिया होया। पर हुण की कीता जा सकदा है जदों कोई कौम अपनी इस किस्म दी नाअहल लीडरशिप नूं कबूल कर लैंदी है तो उन्हां दे फैसले फिर वही लम्हों ने खता की सदियों ने सज़ा पाई, उस चों गुजरना पैंदा है। राजविंदर सिंह, लव सिंह, दलजीत सिंह, सोहन सिंह मायल, दीप सिंह, उन्हां सारियां ने ਜਿਹੜਾ ਉਹ ਖਾਲਿਸਤਾਨ ਜ਼ਿੰਦਾਬਾਦ। ਔਰ ਦੀਪ ਸਿੰਘ ਹੋਰਾਂ ਨੇ ਕਿਹਾ ਜੀ ਭਾਰਤ ਇੱਕ ਡੈਮੋਕ੍ਰੇਸੀ ਹੈ, ਇਹ ਰਿਡੀਕਿਊਲ ਹੈ। ਜਿਹੜੀ ਗੱਲ ਗੁਰਸਿੱਖ ਢਿੱਲੋਂ ਜੀ ਨੇ ਕਹੀ ਅੱਜ ਕੁਦਰਤੀ ਹਾਲਾਂ ਮੈਨੂੰ ਇਹ ਯਾਦ ਹੈ ਕਿ ਵੀ ਇਹ ਵਾਕਿਆ ਕੁਛ ਅਰਸਾ ਪਹਿਲਾਂ 2-3 ਸਾਲ ਪਹਿਲਾਂ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਅਮੀਨ ਮਲਕ ਜੀ ਦਾ। ਪਰ ਕਿਉਂਕਿ ਜਦੋਂ ਬਾਰ-ਬਾਰ ਗੁਲਾਮੀ ਦਾ ਵੀ ਜ਼ਿਕਰ ਹੁੰਦਾ ਹੈ ਤੇ ਸਿੱਖਾਂ ਦੇ ਪ੍ਰਾਊਡ ਪਾਸਟ ਦਾ ਵੀ ਜ਼ਿਕਰ ਹੁੰਦਾ ਹੈ, ਪਿਛੋਕੜ ਦਾ ਵੀ ਹੁੰਦਾ ਹੈ, ਤੇ ਪਾਕਿਸਤਾਨ ਦੇ ਕੁਛ ਐਸੀਆਂ ਹਸਤੀਆਂ ਰਹੀਆਂ ਨੇ ਜਿਹੜੀਆਂ ਸਿੱਖਾਂ ਨੂੰ ਇੰਤਹਾ ਮੁਹੱਬਤ ਕਰਦੀਆਂ ਸੀ ਔਰ ਅਖੀਰਲੇ ਸਾਹ ਤੱਕ ਉਹ ਉਹਨਾਂ ਸਾਂਝਾਂ ਲਈ ਤਰਸਦੀਆਂ ਰਹੀਆਂ ਕਿ ਭਾਈ ਜਿਹੜੀ ਇਹਨਾਂ ਕੌਮਾਂ ਦੀ ਸੀ ਔਰ ਹੈ ਔਰ ਰਹਿਣੀ ਚਾਹੀਦੀ ਆ। ਉਹਨਾਂ ਦੇ ਵਿੱਚ ਇੱਕ ਜ਼ੈਗਮ ਬੜੇ ਜ਼ਬਰਦਸਤ ਪੰਜਾਬੀ ਸ਼ਾਇਰ ਹੋਏ ਨੇ ਔਰ ਇਸੇ ਤਰ੍ਹਾਂ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਨੇ ਨਵਾਂ ਘੱਲੂਘਾਰਾ 9 ਜੂਨ ਨੂੰ ਲਿਖਿਆ। ਅਮੀਨ ਮਲਕ ਜਿਹੜੇ ਬਹੁਤ ਗੁਰਮੁਖੀ ਵੀ ਲਿਖਦੇ ਸੀ। ਇਹਨਾਂ ਦੀ ਲਿਖਤਾਂ ਪੰਜਾਬੀ ਦੇ ਜਿਹੜੇ ਡੇਲੀ ਅਖਬਾਰ ਨੇ ਲੱਖਾਂ 'ਚ ਛਪਣ ਵਾਲੇ ਜਲੰਧਰ ਤੋਂ ਉਹਨਾਂ 'ਚ ਵੀ ਛਪਦੀਆਂ ਸੀ। ਸੋ ਬਹੁਤ ਵੱਡਾ ਦਾਇਰਾਕਾਰ। ਔਰ ਇਹ ਜਦੋਂ ਕਦੇ ਇਕੱਠਾਂ ਦੇ ਵਿੱਚ ਯੂਨੀਵਰਸਿਟੀਆਂ 'ਚ ਜਾਂ ਪੰਜਾਬੀ ਕਾਨਫਰੰਸਾਂ 'ਚ ਵੀ ਬੋਲਦੇ ਸੀ, ਇਹ ਉਹ ਸੀ ਜਿਹੜੇ ਰੋਣ ਲੱਗ ਜਾਂਦੇ ਸੀ। ਉਸੇ ਜਿਹਨੂੰ ਰਾਹ ਲਵ ਹੈ, ਮੁਹੱਬਤ ਹੈ। ਤਰਨ ਦੇ ਨੇੜੇ ਇਹਨਾਂ ਦਾ ਪਿੰਡ ਸੀ ਔਰ ਇਹਨਾਂ ਦੇ ਘਰੋਂ ਵੀ ਇਹਨਾਂ ਦੀ ਬੇਗਮ ਸਾਹਿਬਾ ਵੀ ਉਵੇਂ ਹੀ ਜਿਹੜੀ ਹੈ ਹੰਬਲ ਔਰ ਪੂਰਾ ਰਹੇ। ਔਰ ਮੈਂ ਉਹਨਾਂ ਦਾ ਵਾਕਿਆ ਇਸ ਲਈ ਕਿ ਬਈ ਸਾਨੂੰ ਇਹ ਅਹਿਸਾਸ ਰਹੇ, ਹਾਲਾਂ ਨਜ਼ਮਾਂ ਦੇ ਵਿੱਚ ਤਾਂ ਬਹੁਤ ਹੁੰਦਾ ਹੈ ਕਿ ਵੀ ਅਸੀਂ ਵੀ ਕਦੇ ਹੁੰਦੇ ਸੀ ਤਖਤਾਂ ਵਾਲੇ, ਤਾਜਾਂ ਵਾਲੇ। ਉਹਨੇ ਅਮੀਨ ਮਲਕ ਜੀ ਨੇ ਵਾਕਿਆ ਲਿਖਿਆ ਕਿ ਵੀ ਮੈਂ ਜਦੋਂ ਆਪਣੀ ਬੀਵੀ ਨਾਲ ਜਰਮਨ ਦੀਆਂ ਸੜਕਾਂ 'ਤੇ ਤੁਰਿਆ ਫਿਰਦਾ ਸੀ, ਇੱਕ ਜਗ੍ਹਾ ਕੁਝ ਭੀੜ ਜਿਹੀ ਇਕੱਤਰ ਹੋਈ ਤੇ ਮੇਰੀ ਬੀਵੀ ਉਧਰ ਨੂੰ ਉਲਰ ਗਈ। ਔਰ ਉਹਨਾਂ ਨੇ ਫਿਰ ਆਪਣੀ ਬੀਵੀ ਨੂੰ ਕਿਹਾ ਕਿ ਛੱਡ, ਆਪਾਂ ਵਿਰਾਸਤੀ ਇਮਾਰਤਾਂ ਦੇਖਦੇ ਹਾਂ ਵੀ ਕੋਈ
ਤਮਾਸ਼ਾ ਜਿਹਾ ਹੋ ਰਿਹਾ ਵੀ ਅਸੀਂ ਜਿਹੜੀ ਹੈ ਹੈਰੀਟੇਜ ਬਿਲਡਿੰਗਸ ਹੈ, ਪਰ ਬੀਵੀ ਉਦੋਂ ਤੱਕ ਭੀੜ ਕੋਲ ਪੁੱਜ ਚੁੱਕੀ ਸੀ। ਲੇਖਕ ਵੀ ਮਗਰ ਗਿਆ ਤੇ ਬੀਵੀ ਕੋਲ ਜਾ ਕੇ ਖਲੋ ਗਿਆ, ਕੋਈ ਤਮਾਸ਼ਾ ਦਿਖਾ ਰਿਹਾ ਸੀ। ਬੀਵੀ ਪਿੱਛੇ ਮੁੜਨ ਲੱਗੀ ਤਾਂ ਲੇਖਕ ਨੇ ਰੋਕ ਲਿਆ, ਇਹ ਸੈਕੰਡ ਪਰਸਨ 'ਚ ਗੱਲ ਹੋ ਰਹੀ। ਉਹ ਬੋਲੀ, ਇੰਨਾ ਵਧੀਆ ਨਹੀਂ, ਆਓ ਵਿਰਾਸਤੀ ਇਮਾਰਤਾਂ ਦੇਖਦੇ। ਹੁਣ ਪਹਿਲਾਂ ਉਹ ਕਹਿ ਰਿਹਾ ਵੀ ਚੱਲੀਏ ਵਿਰਾਸਤੀ ਇਮਾਰਤਾਂ, ਤੇ ਉਹਨੇ ਭੀੜ ਦੇਖੀ ਔਰ ਵਾਈਫ ਉਧਰ ਨੂੰ ਹੋ ਗਈ। ਤੇ ਜਦੋਂ ਉਹਨੇ ਕਿਹਾ ਕਿ ਵੀ ਚੱਲੀਏ, ਉਹਨੇ ਕਿਹਾ ਨਹੀਂ ਨਹੀਂ, ਬੀਵੀ ਕਹਿੰਦੀ ਵੀ ਇਹਨੂੰ ਛੱਡੋ, ਆਪਾਂ ਹੁਣ ਇਮਾਰਤਾਂ ਹੀ ਦੇਖਦੇ। ਨਹੀਂ, ਇਹ ਸਾਡੀ ਵਿਰਾਸਤ ਹੈ। ਲੇਖਕ ਨੇ ਮੁੜਦੀ ਬੀਵੀ ਨੂੰ ਰੋਕਦਿਆਂ ਕਿਹਾ, ਤੂੰ ਤਮਾਸ਼ਾ ਨਾ ਦੇਖ, ਤਮਾਸ਼ਾ ਦਿਖਾਉਣ ਵਾਲੇ ਨੂੰ ਦੇਖ। ਹੁਣ ਆਪਣੀ ਅਮੀਨ ਸਾਹਿਬ ਜਿਹੜੇ ਨੇ ਆਪਣੀ ਬੀਵੀ ਨੂੰ ਕਹਿ ਰਹੇ ਨੇ, ਤੂੰ ਤਮਾਸ਼ਾ ਨਹੀਂ, ਤਮਾਸ਼ਾ ਦਿਖਾਉਣ ਵਾਲੇ ਨੂੰ ਦੇਖ। ਤਮਾਸ਼ਾ ਇੱਕ ਸਿੱਖ ਮੁੰਡਾ ਕਰ ਰਿਹਾ ਸੀ, ਔਰ ਇਹ ਤੁਹਾਨੂੰ ਯੂਰਪ ਦੇ ਵਿੱਚ ਫਰਾਂਸ, ਇਟਲੀ, ਦੂਜੇ ਤੀਜੇ ਜਦੋਂ ਆਪਣੇ ਨਵੇਂ ਨਵੇਂ ਮੁੰਡੇ ਆਉਂਦੇ ਨੇ, ਜਾਂ ਉਹ ਫਲੀ ਆ ਮਾਰਕੀਟ ਲਾਉਂਦੇ ਨੇ, ਜਾਂ ਕਿਤੇ ਫੁੱਲ ਵੇਚ ਰਹੇ ਹੁੰਦੇ ਨੇ, ਜਾਂ ਕਿਤੇ ਕੋਈ ਇਸ ਤਰ੍ਹਾਂ ਆਪਣੇ ਆਪ ਨੂੰ ਸੈਲਾਨੀਆਂ ਦਾ ਦਿਲ ਬਹਿਲਾ ਕੇ ਜੋ ਕੋਈ ਚਾਰ ਛਿੱਲੜ ਸੁੱਟਦਾ ਉਹਦੇ ਨਾਲ ਆਪਣੀ ਰੋਜ਼ੀ ਕਮਾਉਂਦੇ ਨੇ, ਉਹ ਤਮਾਸ਼ਾ ਦਿਖਾ। ਹੁਣ ਉਹ ਤਮਾਸ਼ਾ ਜਿਹੜਾ ਉਹ ਇੱਕ ਸਿੱਖ ਲੜਕਾ ਜਿਹੜਾ ਉਹ ਦਿਖਾ ਰਿਹਾ ਸੀ। ਫਿਰ ਹੁਣ ਇਹ ਜਿਹੜੇ ਲਫ਼ਜ਼ ਨੇ, ਕੋਈ ਵੀ ਸਿੱਖ ਜਦੋਂ ਪੜ੍ਹਦਾ ਤੇ ਉਹ ਸਮਝ ਸਕਦਾ ਹੈ ਕਿ ਇਹਨਾਂ ਦੇ ਵਿੱਚ ਕਿੰਨੀ ਡੂੰਘੀ ਮੁਹੱਬਤ ਵੀ ਔਰ ਆਪਣਾ ਗਵਾਚਿਆ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜਦੋਂ ਸਿੱਖ, ਹੁਣ ਕਿਸੇ ਨੇ ਪੁੱਛਿਆ ਕਿ ਜੀ ਸਿੱਖੀ ਤਾਂ ਬਰਾਬਰੀ 'ਚ ਯਕੀਨ ਰੱਖਦੀ ਹੈ, ਕੋਈ ਰਾਜਿਆਂ ਮਹਾਰਾਜਿਆਂ ਦਾ ਕਾਨਸੈਪਟ ਨਹੀਂ, ਪਰ ਕਿਉਂ ਹਰ ਸਾਲ ਸਿੱਖ ਜੱਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਦੇ ਲਈ ਜਿਹੜਾ ਹੈ ਉਹ 29 ਜੂਨ ਨੂੰ ਪਾਕਿਸਤਾਨ ਜਾਂਦਾ ਹੈ ਉਹਨਾਂ ਦੀ ਸਮਾਧੀ ਦੇ ਉੱਤੇ। ਤੇ ਮੈਂ ਇਹਦੇ ਤੇ ਲਿਖਿਆ ਵੀ ਹੋਇਆ, ਮੇਰਾ ਇਹੀ ਕਹਿਣਾ ਹੁੰਦਾ ਕਿ ਵੀ ਗੱਲ ਕਿਸੇ ਇੱਕ ਦੀ ਨਹੀਂ ਹੈ, ਉਹ ਤਾਂ ਬਹੁਤ ਸਾਰੇ ਆਏ ਰਾਜੇ ਮਹਾਰਾਜੇ, ਦੁਨੀਆ 'ਚ ਵੱਡੇ ਵੱਡੇ ਅੰਪਾਇਰ ਹੋਏ। ਅਸੀਂ ਜਦੋਂ ਜਾਂਦੇ ਹਾਂ ਤੇ ਅਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭ ਰਹੇ ਹੁੰਦੇ ਕਿ ਜਿਹੜਾ 173 ਸਾਲ ਪਹਿਲਾਂ ਜਿਸ ਰਾਜ ਭਾਗ ਨੂੰ, ਜਿਹੜੀ ਸੋਵਰਨਿਟੀ ਨੂੰ, ਪ੍ਰਭੂ ਸੱਤਾ ਨੂੰ ਸਿੱਖਾਂ ਨੇ ਗਵਾਇਆ, ਔਰ ਇੱਕ ਗੁਲਾਮੀ ਫਰੰਗੀ ਦੀ 'ਚ ਫਸੇ ਤੇ ਫਰੰਗੀ 'ਚੋਂ ਨਿਕਲ ਕੇ 75 ਸਾਲਾਂ ਤੋਂ ਹਿੰਦੂ ਤਵੀਆਂ ਦੀ ਗੁਲਾਮੀ 'ਚ ਅਸੀਂ ਤਾਂ ਆਪਣੇ ਗੁਆਚੇ ਜਿਹੜੇ ਨੇ ਰਾਜ ਭਾਗ ਦੇ ਨੈਣ ਨਕਸ਼ ਪਛਾਣ ਰਹੇ ਹੁੰਦੇ। ਹੁਣ ਇਹ ਜਿਹੜੇ ਨੇ ਅਮੀਨ ਮਲਕ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਮਹਾਰਾਜਾ ਦਲੀਪ ਸਿੰਘ ਦੀ ਕਲਗੀ ਦੇ ਮੋਤੀ ਨੇ। ਹੁਣ ਆਪਣੀ ਵਾਈਫ ਨੂੰ ਕਹਿ ਰਹੇ ਨੇ ਕਿ ਵੀ ਸਿੱਖ ਮੁੰਡੇ ਵੱਲ ਇਸ਼ਾਰਾ ਕਰਕੇ ਕਿ ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀ ਦੇ ਮੋਤੀ ਨੇ, ਇਹਨਾਂ ਦਾ ਆਪਣਾ ਕੋਈ ਦੇਸ਼ ਨਹੀਂ, ਸੋ ਪਰਾਏ ਦਰਾਂ ਤੇ ਭਟਕਦੇ ਫਿਰਦੇ ਨੇ। ਕਦੇ ਲਾਹੌਰ ਦੇ ਸ਼ਾਹੀ ਕਿਲੇ ਤੇ ਇਹਨਾਂ ਦਾ ਕੇਸਰੀ ਪਰਚਮ ਝੂਲਦਾ ਸੀ, ਉਸ ਤੋਂ ਪਹਿਲਾਂ ਲਾਲ ਕਿਲੇ ਤੇ ਵੀ ਇਹਨਾਂ ਨੇ ਨਿਸ਼ਾਨ ਝੁਲਾਇਆ, ਪਰ ਅੱਜ ਇਹਨਾਂ ਦਾ ਆਪਣਾ ਕੋਈ ਵਤਨ ਨਹੀਂ। ਤੂੰ ਤਮਾਸ਼ਾ ਨਾ ਦੇਖ, ਤਮਾਸ਼ਾ ਕਰਨ ਵਾਲੇ ਦੀ ਮਜਬੂਰੀ ਦੇਖ। ਤੂੰ ਸਹੀ ਆਖਦੀ ਹੈ ਕਿ ਇਸ ਦਾ ਤਮਾਸ਼ਾ ਵਧੀਆ ਨਹੀਂ, ਇਸ ਨੂੰ ਤਮਾਸ਼ਾ ਕਰਨਾ ਨਹੀਂ ਆਉਂਦਾ। ਅਸਲ ਵਿੱਚ ਇਹ ਤਮਾਸ਼ਾ ਕਰਨ ਲਈ ਨਹੀਂ ਬਣੇ ਹੋਏ। ਬਿਲਕੁਲ। ਹੁਣ ਅੱਗੋਂ ਬੀਵੀ ਕਹਿੰਦੀ ਹੈ ਜੇ ਤਮਾਸ਼ਾ ਕਰਨ ਲਈ ਨਹੀਂ ਬਣੇ ਫਿਰ ਕਾਹਦੇ ਲਈ ਬਣੇ ਨੇ? ਤੇ ਅੱਗੋਂ ਕਹਿੰਦਾ ਹੈ ਰਾਜ ਕਰਨ ਲਈ। ਤੇ ਫਿਰ ਦੋਵੇਂ ਮੀਆਂ ਬੀਵੀ ਚੁੱਪ ਹੋ ਗਏ। ਹੁਣ ਇਹ ਵਾਕਿਆ ਅਸੀਂ ਅੱਗੇ ਵੀ ਡਿਸਕਸ ਕੀਤਾ ਹੋਇਆ, ਪਰ ਮੈਂ ਜਦੋਂ ਵੀ ਇਹਨੂੰ ਦੇਖਦਾ ਇਸ ਗੱਲ ਨੂੰ, ਮੈਂ ਇਹ ਕਹਿੰਦਾ ਵੀ ਕਈ ਵਾਰ ਜਿਹੜੀ ਲੇਖਕ ਦੀ ਕਲਮ ਹੁੰਦੀ ਹੈ ਜਾਂ ਅੰਦਾਜ਼ ਹੁੰਦਾ ਹੈ, ਇਹ ਕਹਾਣੀ ਤੁਸੀਂ ਕਿੰਨੀਆਂ ਕਿਤਾਬਾਂ 'ਚ ਲਿਖੋ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗੀ। ਇਹ ਇੱਕ ਪੈਰਾਗ੍ਰਾਫ ਜਿਹੜਾ ਹੈ ਉਹ ਤੁਹਾਡੀ 173 ਸਾਲ ਦੀ ਕਹਾਣੀ ਵੀ ਬਿਆਨ ਦਿੰਦਾ ਹੈ, ਤੁਹਾਡੇ ਬੀਤੇ ਦੀ ਗਲੋਰੀ ਵੀ ਹੈ ਤੇ ਤੁਹਾਡੇ ਵਰਤਮਾਨ ਦੀ ਮੰਦਹਾਲੀ ਵੀ ਹੈ। ਲੇਕਿਨ ਇਸ 'ਚੋਂ ਇਹ ਹੋਪ ਵੀ ਹੈ ਕਿ ਭਾਈ ਇਹ ਤਮਾਸ਼ਾ ਕਰਨ ਲਈ ਨਹੀਂ ਬਣੇ ਹੋਏ, ਅਲਟੀਮੇਟਲੀ ਇਹ ਭਵਿੱਖ ਦੀ ਜਿਹੜੀ ਹੈ ਉਹ ਦਸਤਕ ਵੀ ਹੈ ਕਿ ਭਵਿੱਖ ਫਿਰ ਵੀ ਇਹਨਾਂ ਦਾ ਕਦੇ ਹੋਏਗਾ। ਔਰ ਜਿਵੇਂ ਅਸੀਂ ਗੁਰਬਾਣੀ ਵਿਚਾਰ ਕਰਦੇ ਹਾਂ, ਕਨਕਲੂਜਨ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ, ਹਾਂ ਹਾਂ ਕਰਤੀ ਸਭ ਮੋਈ ਸੰਪੋ ਕਿਸੈ ਨਾ ਨਾਲ, ਦੂਜੇ ਭਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ। ਕਿ ਅਸੀਂ ਜ਼ਿੰਦਗੀ ਸਾਰੀ ਹਉਮੈ 'ਚ ਫਸੇ ਹੋਏ ਔਰ ਸੰਪਤੀ ਪੈਸਾ ਇਕੱਠਾ ਕਰਦੇ ਗੁਜ਼ਾਰ ਦਿੰਦੇ हैं।
ਇਸੇ 'ਚ ਹੀ ਮਾਇਆ 'ਚ ਫਸੇ ਹੋਏ ਅਲਟੀਮੇਟਲੀ ਜਮ ਦਾ ਸੱਦਾ ਆ ਜਾਂਦਾ, ਮੌਤ ਦਾ ਸੱਦਾ ਆ ਜਾਂਦਾ। ਅੱਜ ਹੀ ਮੇਰੀ ਗੱਲਬਾਤ ਜਨਰਲ ਲਾਭ ਸਿੰਘ ਹੋਰਾਂ ਦੇ ਸਪੁੱਤਰ ਰਾਜੇਸ਼ਵਰ ਸਿੰਘ ਨਾਲ ਹੋ ਰਹੀ ਸੀ ਡੈਲਸ ਨੇ, ਕਿਉਂਕਿ ਅਸੀਂ ਵੀਕਐਂਡ ਤੇ ਜਾਣਾ ਔਰ ਗੱਲ ਚੱਲੀ ਕਿ ਭਾਈ ਸਾਡਾ ਦਾਰਮਦਾਰ ਤਾਂ ਕਿਰਤੀ ਸਿੱਖਾਂ ਤੇ ਹੁੰਦਾ, ਜਿਉਂ-ਜਿਉਂ ਧਨ ਆ ਜਾਂਦਾ ਜਿਹੜੇ ਬਹੁਤ ਕਮਿਟਡ ਹੁੰਦੇ ਨੇ ਉਹ ਵੀ ਹਿਲਣੇ ਸ਼ੁਰੂ ਹੋ ਜਾਂਦੇ ਨੇ। ਤੇ ਉਹਨੇ ਰਾਜੇਸ਼ਵਰ ਨੇ ਗੱਲ ਸੁਣਾਈ, ਉਹਨੇ ਕਿਹਾ ਜੀ ਜਦੋਂ ਮੈਂ ਸਿਟੀਜ਼ਨ ਬਣ ਗਿਆ ਨਿਊਯਾਰਕ ਦੇ ਵਿੱਚ ਸਫੋਲਕ ਕਾਉਂਟੀ 'ਚ ਮੈਨੂੰ ਜੂਰੀ ਦੀ ਸੇਵਾ ਮਿਲੀ। ਜੂਰੀ ਲਈ ਤੁਹਾਨੂੰ ਸੱਦਿਆ ਜਾਂਦਾ। ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਤਾਂ ਆਪਣੇ ਲੋਕ ਬਿਜ਼ੀ ਜਾਂ ਅੰਗਰੇਜ਼ੀ ਨਹੀਂ ਆਉਂਦੀ ਕਹਿ ਕੇ ਜੀ ਦਿਨ ਕਾਹਨੂੰ ਖਰਾਬ ਕਰਨਾ, ਪਰ ਉਹ ਕਹਿੰਦਾ ਜੀ ਮੈਂ ਕਿਹਾ ਵੀ ਨਹੀਂ ਮੈਂ ਉਹਦੇ 'ਚ ਹੋਣਾ। ਮੈਂ ਫਾਈਨਲੀ ਸਾਰੀਆਂ ਪ੍ਰੋਸੈਸਿਸ 'ਚੋਂ ਸਿਲੈਕਟ ਹੁੰਦਾ ਚਲਾ ਗਿਆ। ਔਰ ਉਹਨੇ ਕਿਹਾ ਵੀ ਜਿਹੜਾ ਟਰਾਇਲ ਦੇ ਵਿੱਚ ਮੈਨੂੰ ਜੂਰੀ ਦੀ ਸੇਵਾ ਮਿਲੀ ਉਹ ਇੱਕ ਯਹੂਦੀ ਜਿਹੜਾ ਕਿ 100 ਮਿਲੀਅਨ ਤੋਂ ਜ਼ਿਆਦਾ ਦਾ ਮਾਲਕ ਸੀ, ਸਭ ਤੋਂ ਅਮੀਰ ਬੰਦਾ, ਪਰ ਉਸ ਨੇ ਫਰਾਡ ਕਰ ਕਰਕੇ ਬੈਂਕਾਂ 'ਚ ਜਾਂ ਕੋਈ ਹੋਰ ਉਹ ਉਸ ਦੇ ਵਿੱਚ ਕਾਬੂ ਆਇਆ। ਤਾਂ ਉਹਨੇ ਕਿਹਾ ਕਿ ਵੀ ਜਦੋਂ ਉਹਨੂੰ ਜੱਜ ਨੇ ਉਹਨਾਂ ਨੇ ਕਿਹਾ ਸੀ ਉਹਨੂੰ ਗਿਲਟੀ ਪ੍ਰੋਨਾਊਂਸ ਕੀਤਾ ਤੇ ਜੱਜ ਨੇ ਉਹਨੂੰ ਪੁੱਛਿਆ ਕਿ ਵੀ ਤੂੰ ਦੱਸ ਕਿ ਵੀ ਤੂੰ ਆਲਰੇਡੀ ਸਭ ਤੋਂ ਅਮੀਰ ਬੰਦਾ ਸੀ, ਕਿੰਨਿਆਂ ਨੇ ਤੇਰੇ ਤੇ ਟਰਸਟ ਕੀਤਾ ਪਰ ਤੂੰ ਇਹ ਕਿਉਂ ਕੀਤਾ? ਤਾਂ ਉਹਨੇ ਕਿਹਾ ਕਿ ਸਟੂਪਿਡਿਟੀ ਐਂਡ ਗਰੀਡ। ਸੋ ਇਹ ਗੱਲ ਚੱਲ ਰਹੀ ਸੀ ਉਹਨਾਂ ਨੂੰ। ਮੈਂ ਕਿਹਾ ਕਿ ਭਾਈ ਧਨ ਜਿੰਨਾ ਮਰਜ਼ੀ ਆ ਜਾਏ, ਸਹਿਸ ਖੱਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਜਿਹਦੇ ਕੋਲ 1000 ਹੈ ਉਹ ਲੱਖ ਲਈ ਦੌੜਦਾ, ਕਦੇ ਤ੍ਰਿਪਤ ਨਹੀਂ ਹੁੰਦਾ। ਤੇ ਤ੍ਰਿਪਤ ਹੁੰਦਾ ਫਿਰ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੇ। ਜਦੋਂ ਤੁਸੀਂ ਸੰਤੋਖ ਕਰਦੇ ਹੋ ਉਦੋਂ ਹੀ ਰੱਜਦੇ ਹੋ। ਔਰ ਇਹੀ ਗੁਰੂ ਅਮਰਦਾਸ ਜੀ ਦੀ ਯਾਦ ਦਹਾਨੀ ਹੈ। ਹਾਂ ਕਰਤੀ ਸਭ ਮੋਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ, ਸਭ ਜੋ ਹੀ ਜਮ ਕਾਲ, ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸਮਾਲ। ਗੁਰਮੁਖਾਂ ਨੂੰ ਗੁਰੂ ਦੇ ਮੱਤ ਦੇ ਉੱਤੇ ਅਮੰਨਾ ਹੁੰਦੀ ਹੈ, ਉਹ ਗੁਰੂ ਤੇ ਅਮੰਨਾ ਹੁੰਦੀ ਹੈ ਕਿ ਭਾਈ ਅਲਟੀਮੇਟਲੀ ਸੱਚੀ ਦੌਲਤ ਜਿਹੜੀ ਹੈ ਉਹ ਰੱਬ ਦੀ ਇਬਾਦਤ ਹੈ, ਰੱਬ ਦੀ ਯਾਦ ਹੈ। ਔਰ ਉਹ ਇਸ ਦੌਲਤ ਦੇ ਨਾਲ ਹੀ ਮਾਲਾ ਮਾਲ ਹੁੰਦੇ ਨੇ, ਉਹ ਦੁਨਿਆਵੀ ਗਰੀਡ ਦੇ ਵਿੱਚ ਨਹੀਂ ਫਸੇ ਹੁੰਦੇ। ਇਹ ਅੱਜ ਦਾ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।